ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਵਿੱਚ ਮਸੂਦ ਮਸੂਦ ਜੀ ਜੀ ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਅਪਡੇਟ ਪਾਕਿਸਤਾਨ ਲੈ ਕੇ ਪੰਜਾਬੀ ਯੂਐਸ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ रूबरू हाजिर हाँ। अमरीका ਦੇ ਵਿੱਚ ਅੱਜ 7 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 8 ਜਨਵਰੀ ਸਾਲ 2026 ਹੋ ਚੁੱਕੀ ਹੈ। ਔਰ ਇਹ ਗੈਰ ਜਾਨਬਦਾਰ ਖਬਰਾਂ ਜਿਹੜੀਆਂ ਇਹ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਲੈ ਕੇ ਅਸੀਂ ਤੁਹਾਡੇ ਵਾਸਤੇ ਆਨੇ ਆ। ਜੇ ਖਬਰਾਂ ਦੇ ਇਸ ਬੁਲੇਟਿਨ ਨੂੰ ਤੁਸੀਂ ਐਡਵਰਟਾਈਜ਼ਮੈਂਟ ਦੀ ਬਾਬਤ ਜਾਂ ਕਹਿ ਲਵੋ ਕਿ ਸਪਾਂਸਰ ਦੀ ਬਾਬਤ ਕਮਰਸ਼ੀਅਲਾਈਜ਼ ਕਰਨਾ ਹੋਏ, ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਮਸੂਦ ਬਾਦ ਨੇ ਖਬਰਾਂ ਹਲੇ ਜੀ। ਸਰਕਾਰ ਮੁਖਾਲਫ ਧੜੇ ਦੀਆਂ ਪਾਰਟੀਆਂ ਦਾ ਇਕੱਠ, ਕੁਝ ਐਲਾਨ ਵੀ ਹੋਏ ਨੇ। ਕੀ ਜਾਣਕਾਰੀ ਹੈ ਤੁਹਾਡੇ ਕੋਲ? ਜੀ ਬਿਲਕੁਲ, ਇਹ ਸਰਕਾਰ ਮੁਖਾਲਫ ਧੜੇ ਦੀਆਂ ਸਿਆਸੀ ਪਾਰਟੀਆਂ ਦਾ ਤੇ ਇਕੱਠ ਹੋਇਆ, ਪਰ ਇਹਦੇ 'ਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਸਾਂਝ ਨਹੀਂ ਪਾਈ। ਹਾਂ, ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਹਿੱਸਾ ਰਹਿ ਚੁੱਕੇ ਜਿਹੜੇ ਲੋਕ ਨੇ ਉਹਨਾਂ 'ਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਹੋ ਗਏ। ਇਸਲਾਮਾਬਾਦ ਦੇ ਵਿੱਚ ਇਹ ਇਕੱਠ ਹੋਇਆ ਔਰ ਇਸ ਇਕੱਠ 'ਚ ਸਿਰਫ ਸਿਆਸੀ ਧੜੇ ਹੀ ਇਕੱਠੇ ਨਹੀਂ ਗਏ ਹੋਏ। ਇਹਦੇ 'ਚ ਵਕੀਲ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਸਨ, ਇਹਨਾਂ ਦੇ ਵਿੱਚ ਪੱਤਰਕਾਰ ਵੀ ਸਨ, ਇਨਸਾਨੀ ਹੱਕਾਂ, ਇਨਸਾਨੀ ਪੱਧਰ ਦੇ ਵਾਸਤੇ ਕੰਮ ਕਰਨ ਵਾਸਤੀਆਂ ਜਿਹੜੀਆਂ NGOs ਨੇ ਉਹ ਵੀ ਸਨ। ਯਾਨੀ ਬਹੁਤ ਵੱਡਾ ਇਕੱਠ ਔਰ ਇਹ ਇਸਲਾਮਾਬਾਦ ਦੇ ਵਿੱਚ ਹੋਇਆ ਔਰ ਇਹ ਵੀ ਖਬਰਾਂ ਸਨ ਕਿ ਸਰਕਾਰ ਨੇ ਇਹ ਇਕੱਠ ਨਹੀਂ ਹੋਣ ਦੇਣਾ। ਨੈਸ਼ਨਲ ਡਾਇਲੌਗ ਦਾ ਇਹਨੂੰ ਨਾਂ ਦਿੱਤਾ ਗਿਆ ਔਰ ਹੁਣ ਆਖਿਆ ਗਿਆ ਕਿ ਜਿੰਨੇ ਲੋਕ ਇਕੱਠੇ ਹੋਏ ਨੇ ਇਹ ਨੈਸ਼ਨਲ ਡਾਇਲੌਗ ਕਮੇਟੀ ਦਾ ਇੱਕ ਰੂਪ ਧਾਰ ਚੁੱਕੇ ਨੇ। ਇਸ ਇਕੱਠ ਦੇ ਵਿੱਚ ਜੀ ਇਸ ਕਮੇਟੀ ਨੇ ਮੰਗ ਕੀਤੀ ਹੈ, ਜਿਹੜਾ ਐਲਾਨ ਇਹਨਾਂ ਨੇ ਕੀਤਾ ਹੈ ਕਾਨਫਰੰਸ ਦੇ ਅਖੀਰ ਤੇ ਜਾਂ ਇਕੱਠ ਦੇ ਅਖੀਰ ਤੇ, ਉਹਦੇ 'ਚ ਆਖਿਆ ਆ ਕਿ 2 ਕਮੇਟੀਆਂ ਬਣਾਈਆਂ ਜਾਣ। ਇੱਕ ਕਮੇਟੀ ਤੇ ਅਸੀਂ ਆ ਜਿਹੜੇ ਗੱਲਬਾਤ ਕਰਾਂਗੇ ਔਰ ਇੱਕ ਕਮੇਟੀ ਹੈ ਜਿਹੜੀ ਉਹ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ, ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਔਰ ਮੁਸਲਿਮ ਲੀਗ ਨੂਨ ਜਿਹੜੀ ਹੁਕਮਰਾਨ ਜਮਾਤ ਆ ਉਹਨਾਂ ਦੇ ਪ੍ਰਧਾਨ ਨਵਾਜ਼ ਸ਼ਰੀਫ ਹੋਣੇ ਨੇ, ਜਿਹੜੇ ਇਹ ਰਲ ਕੇ ਬਣਾਉਣ। ਇਹ ਆਪ ਉਹਦਾ ਹਿੱਸਾ ਬਣ ਜਾਣ ਜਾਂ ਇਹ ਨੋਮੀਨੇਟ ਲੋਕਾਂ ਨੂੰ ਕਰ ਦੇਣ। ਉਹ ਕਮੇਟੀ ਬਾ ਇਖਤਿਆਰ ਹੋਵੇ ਤੇ ਇਧਰੋਂ ਅਸੀਂ ਹੋਈਏ। ਨਾਲ ਹੀ ਆਖਿਆ ਗਿਆ ਹੈ ਕਿ ਇਹ ਕਮੇਟੀ ਹੈ ਜਿਹੜੀ ਇਹ ਗੱਲਬਾਤ ਜਦੋਂ ਸ਼ੁਰੂ ਕਰੇਗੀ ਤੇ ਗੱਲਬਾਤ ਜਿਹੜੇ ਏਜੰਡੇ ਜਾਂ ਸ਼ਰਤਾਂ ਰੱਖੀਆਂ ਗਈਆਂ, ਨੁਕਤੇ ਰੱਖੇ ਗਏ ਕਿ ਇਹਨਾਂ ਕੰਮਾਂ ਤੋਂ ਸ਼ੁਰੂ ਹੋਣਗੀਆਂ। ਇਮਰਾਨ ਖਾਨ ਦਾ ਨਾਂ ਲਿਓ ਬਗੈਰ ਕਿਹਾ ਗਿਆ ਕਿ ਜੀ ਸਭ ਤੋਂ ਪਹਿਲੇ ਤੇ ਜਿੰਨੇ ਸਿਆਸੀ ਕੈਦੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਏ। ਸਿਆਸੀ ਕੈਦੀਆਂ ਦੀ ਰਿਹਾਈ ਸਮੇਤ ਉਹਨਾਂ ਨੇ ਆਖਿਆ ਹੈ ਕਿ ਇਹ ਸਿਆਸੀ ਮੁਕਦਮੇ ਜਿਹੜੇ ਨੇ, ਬਹੁਤ ਸਾਰੇ ਲੋਕਾਂ ਤੇ ਸਿਆਸੀ ਮੁਕਦਮੇ ਗ੍ਰਿਫਤਾਰ ਨਹੀਂ ਹੋਏ, ਖੈਬਰ ਪਖਤੂਨਖਵਾ 'ਚ ਜਾ ਕੇ ਲੁਕੇ ਨੇ, ਉਹਨਾਂ ਦੇ ਇਹ ਸਿਆਸੀ ਮੁਕਦਮੇ ਵੀ ਮੁਕਾਏ ਜਾਣ। ਤੀਸਰਾ, ਮੀਡੀਆ ਦੇ ਉੱਤੇ ਸੈਂਸਰਸ਼ਿਪ ਆ ਜਿਹੜੀ ਇਹਨੂੰ ਮੁਕਾਇਆ ਜਾਏ। ਯਾਨੀ ਪੀਕੇ ਐਕਟ ਤੋਂ ਬਾਅਦ ਇਮਰਾਨ ਖਾਨ ਦਾ ਅਖਬਾਰ 'ਚ ਨਾਂ ਲਿਖ ਕੇ ਛਾਪਣਾ, ਰੇਡੀਓ ਦੇ ਉੱਤੇ ਉਹਦਾ ਨਾਂ ਲੈਣਾ, ਟੀਵੀ ਦੇ ਬੈਗ ਉਹਦਾ ਨਾਂ ਲੈਣਾ, ਇਹਦੇ ਤੇ ਪਾਬੰਦੀ ਲਾਈ ਗਈ ਹੈ। ਉਹ ਪਾਕਿਸਤਾਨ ਤਹਿਰੀਕ ਇਨਸਾਫ ਕੇ ਰਹਿਨੁਮਾ, ਪਾਕਿਸਤਾਨ ਤਹਿਰੀਕ ਇਨਸਾਫ ਦੇ ਪ੍ਰਧਾਨ, PTI, ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹ ਸਿਰਫ ਹੈ ਨੇ, ਉਹਦਾ ਨਾਂ ਨਹੀਂ ਤੁਸੀਂ ਲੈ ਸਕਦੇ। ਸੋ ਇਹ ਦਬਾਅ ਹੈ ਜਿਹੜਾ, ਇਹਦੇ ਤੇ ਵੀ ਗੱਲਬਾਤ ਹੋਈ ਬਕਾਇਦਾ। ਇਹਦੇ ਤੇ ਜਿਹੜਾ ਇਕੱਠ ਸ਼ੁਰੂ ਹੋਇਆ ਤਾਂ ਫਵਾਦ ਚੌਧਰੀ ਜਿਹੜੇ ਇਮਰਾਨ ਖਾਨ ਉਹਨਾਂ ਦੀ ਸਿਆਸੀ ਪਾਰਟੀ ਦਾ ਹਿੱਸਾ ਸੀ, ਜਦੋਂ ਉਹਨਾਂ ਨੇ ਇਮਰਾਨ ਖਾਨ ਨੂੰ ਨਾ ਛੱਡਿਆ ਫਿਰ ਗ੍ਰਿਫਤਾਰ ਹੋਏ। ਗ੍ਰਿਫਤਾਰੀ ਤੋਂ ਬਾਅਦ ਸੁਣਿਆ ਕਿ ਜੇਲ੍ਹ 'ਚ ਸੋਭਤਾਂ ਇੰਨੀਆਂ ਕੁ ਦਿੱਤੀਆਂ ਗਈਆਂ, ਉਹਨਾਂ ਕਿ ਜੀ ਪ੍ਰੈਸ ਕਾਨਫਰੰਸ ਦਾ ਬੰਦੋਬਸਤ ਕਰੋ, ਮੈਂ ਆਪ ਇਮਰਾਨ ਖਾਨ ਨੂੰ ਛੱਡਣ ਦਾ ਐਲਾਨ ਕਰਨਾ। ਹੁਣ ਉਹ ਨੱਸੇ ਭੱਜੇ ਫਿਰਦੇ। ਯਾਦ ਰਵੇ ਕਿ ਇਹਨਾਂ ਦੇ ਨਿੱਕੇ ਭਰਾ ਫੈਸਲ ਚੌਧਰੀ ਨੇ ਜਿਹੜੇ, ਉਹ ਇੱਕ ਮੁਕੱਦਮੇ 'ਚ ਇਮਰਾਨ ਖਾਨ ਦੇ ਵਕੀਲ ਵੀ ਨੇ। ਤੇ ਉੱਥੇ ਫਿਰ ਇਹ ਗੱਲਾਂ ਬਾਤਾਂ ਹੋਈਆਂ। ਇਕੱਠ ਦੇ ਵਿੱਚ ਜਿਹੜੇ ਉਚੇਚੇ ਲੋਕ ਸਨ, ਉਹਨਾਂ 'ਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਹੁਕਮਰਾਨ ਜਮਾਤ ਦਾ ਕਦੀ ਹਿੱਸਾ ਸਨ ਔਰ ਆਪ ਵੀ ਪਾਕਿਸਤਾਨ ਦੇ ਪੜ੍ਹੇ ਲਿਖੇ ਸਿਆਸਤਦਾਨਾਂ 'ਚੋਂ ਇੱਕ ਨੇ, ਪਾਇਲਟ ਵੀ ਨੇ, ਸ਼ਾਹਦ ਖਾਨ ਅਬਾਸੀ ਹੋਣੇ ਉਹ ਸਨ। ਇਸ ਤੋਂ ਅੱਡ ਗਵਰਨਰ ਸਿੰਧ ਰਹਿ ਚੁੱਕੇ ਇਮਰਾਨ ਇਸਮਾਈਲ, ਲਿਆਕਤ ਬਲੋਚ ਸਨ ਜਮਾਤ ਇਸਲਾਮੀ ਵਾਲਿਆਂ ਦੇ, ਫਿਰ MKM ਤੋਂ ਵਸੀਮ ਅਖਤਰ ਸਨ, ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਜਿਹੜੇ ਕਹਿ ਲਵੋ ਕਿ ਖੈਬਰ ਪਖਤੂਨਖਵਾ ਸਰਕਾਰ ਦੇ ਤਰਜਮਾਨ ਸਨ, ਅਮੀਨ ਗੰਡਾਪੁਰ ਦੇ ਦੌਰ 'ਚ ਬੈਰਿਸਟਰ ਸੈਫ ਉਹ ਸਨ, ਮੌਲਵੀ ਮਹਿਮੂਦ ਸਨ। ਫਿਰ ਜਿਹੜੇ ਆਪੋਜੀਸ਼ਨ ਲੀਡਰ ਰਹਿ ਚੁੱਕੇ ਨੇ ਸੈਨੇਟ 'ਚ, ਡਾਕਟਰ ਵਸੀਮ ਸ਼ਹਿਜ਼ਾਦ ਇਹ ਵੀ ਸਨ। ਔਰ ਇਮਰਾਨ ਖਾਨ ਦੇ ਬਹਿਨੋਈ ਹਫੀਜ਼ੁੱਲਾ ਨਿਆਜ਼ੀ, ਜਿਨ੍ਹਾਂ ਦੇ ਆਪਣੇ ਪੁੱਤਰ ਵੀ ਗ੍ਰਿਫਤਾਰ ਨੇ ਔਰ ਇਸ ਵੇਲੇ ਇਹ ਨਹੀਂ ਪਤਾ ਵੀ ਕਿੱਥੇ ਉਹਨਾਂ ਨੂੰ ਰੱਖਿਆ ਹੋਇਆ ਆ, ਉਹ ਇਹ ਸਾਰੇ ਲੋਕ ਸਨ ਜਿਨ੍ਹਾਂ ਨੇ ਗੱਲਬਾਤ ਕੀਤੀ। ਇਹ ਆਖਿਆ ਕਿ ਫੌਜ ਦੀਆਂ ਕੁਰਬਾਨੀਆਂ, ਫੋਰਸਿਸ ਦੀਆਂ ਕੁਰਬਾਨੀਆਂ ਤੋਂ ਅਸੀਂ ਇਨਕਾਰੀ ਨਹੀਂ ਹੈ। ਫੌਜ ਮੁਲਕ ਦੀ ਸਾਂਭ ਸੰਭਾਲ, ਪਰ ਇਹ ਹੁਣ ਜਿਹੜਾ ਇੱਕ ਸਿਆਸੀ ਮਾਮਲਾ ਬਣ ਚੁੱਕਿਆ ਹੈ ਕਿ ਕੋਈ ਧਿਰ ਜਿਹੜੀ ਉਹ ਗੱਲਬਾਤ ਕਰਨ ਲਈ ਤਿਆਰ ਨਹੀਂ, ਕੋਈ ਟਸਮਸ ਨਹੀਂ ਹੋਣ ਡਈ। ਲਚਕ ਇਮਰਾਨ ਖਾਨ ਨੂੰ ਵੀ ਵਿਖਾਉਣੀ ਪੈਣੀ ਹੈ
ਪਰ ਅਸਲ ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਜਿਹੜੇ ਇਸ ਵੇਲੇ ਰਾਜ ਕਰਨ ਦੇ ਜੇ, ਰਾਜ ਵੰਡਣ ਦੇ ਜੇ, ਜਾਂ ਜਿਨ੍ਹਾਂ ਦੇ ਹੱਥ 'ਚ ਸਭ ਕੁਝ, ਥੋੜੀ ਜਿਹੀ ਤੁਸੀਂ ਵੀ ਢਿੱਲੇ ਪਵੋ। ਨਾਲ ਪੇਸ਼ਕਸ਼ ਇਹ ਕੀਤੀ ਗਈ ਹੈ ਕਿ ਅਸੀਂ ਡਾਇਲੌਗ ਦੀ ਹਮਾਇਤ ਕਰਨੇ ਆ, ਗੱਲਬਾਤ ਦੇ ਨਾਲ ਮਸਲੇ ਨਿਬੇੜਨ ਦੀ ਹਮਾਇਤ ਕਰਨੇ ਆ, ਔਰ ਇਸ ਮਾਮਲੇ 'ਚ ਇੱਕ ਪਾਰਟੀ ਅਸੀਂ ਆ, ਇੱਕ ਪਾਰਟੀ ਹੈ ਜਿਹੜੀ ਉਹ ਸ਼ਹਿਬਾਜ਼ ਸ਼ਰੀਫ ਹੋਣੇ ਪ੍ਰਾਈਮ ਮਿਨਿਸਟਰ, ਉਹਨਾਂ ਦੇ ਭਰਾ ਨਵਾਜ਼ ਸ਼ਰੀਫ ਹੋਣੇ ਪਾਕਿਸਤਾਨੀ ਪ੍ਰੈਜ਼ੀਡੈਂਟ ਨੇ, ਜਿਹੜੇ ਇਹ ਰਲ ਕੇ ਬਣਾ ਦੇਣ ਤਾਂ ਕਿ ਗੱਲਬਾਤ ਅੱਗੇ ਤੁਰੇ। ਜੀ, ਇਮਰਾਨ ਖਾਨ ਤੇ ਉਹਦੀ ਘਰਵਾਲੀ ਦੀ ਮੁਲਾਕਾਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਪੌਣੇ ਘੰਟੇ ਦੀ ਸੀ। ਜੀ ਬਿਲਕੁਲ, ਅਡਿਆਲਾ ਜੇਲ੍ਹ ਰਾਵਲਪਿੰਡੀ ਦੇ ਜ਼ਰੀਏ ਨੇ ਜਿਹੜੇ ਉਹ ਜ਼ਰੀਏ ਦੱਸ ਰਹੇ ਨੇ ਕਿ ਇਮਰਾਨ ਖਾਨ ਤੇ ਉਹਨਾਂ ਦੀ ਘਰਵਾਲੀ ਦੀ ਮੁਲਾਕਾਤ ਹੈ ਜਿਹੜੀ ਉਹ ਹੋਈ ਹੈ। ਆਖਿਆ ਤੇ ਇਹ ਵੀ ਜਾ ਰਿਹਾ ਹੈ ਕਿ ਪਹਿਲਾਂ ਵੀ ਮੁਲਾਕਾਤ ਹੈ ਜਿਹੜੀ ਉਹ ਪਿਛਲੇ ਹਫ਼ਤੇ ਕਰਵਾਈ ਗਈ ਸੀਗੀ। ਇਸ ਮੁਲਾਕਾਤ ਦੇ ਵਿੱਚ ਦੋਵੇਂ ਮਿਲੇ, ਹਾਲ ਅਹਿਵਾਲ ਜਿਹੜਾ ਉਹ ਪੁੱਛਿਆ। ਹਾਂ, ਇਹ ਯਾਦ ਰਵੇ ਬੁਸ਼ਰਾ ਬੀਬੀ ਵੀ ਜੇਲ੍ਹ 'ਚ ਹੀ ਹੈ, ਇਮਰਾਨ ਖਾਨ ਵੀ ਜੇਲ੍ਹ 'ਚ ਹੈ। ਬਾਰਕਾਂ ਦੋਵਾਂ ਦੀਆਂ ਵੱਖੋ ਵੱਖ ਆ, ਉਹ ਕਿਸੇ ਹੋਰ ਕਹਿ ਲਵੋ ਕਿ ਉਹ ਕੋਠਰੀ 'ਚ ਹੈ, ਉਹ ਕਿਸੇ ਹੋਰ ਕਾਲ ਕੋਠਰੀ 'ਚ ਹੈ। ਇਹਨਾਂ ਦੋਵਾਂ ਦੀ ਮੁਲਾਕਾਤ ਜਿਹੜੀ ਉਹ ਮੀਟਿੰਗ ਹਾਲ ਦੇ ਵਿੱਚ ਹੈ ਜਿਹੜੀ ਇਹ ਮੀਆਂ ਬੀਵੀ ਦੀ ਕਰਵਾਈ ਗਈ। ਕੁਛ ਸਮਾਨ ਸੀਗਾ ਜਿਹੜਾ ਉਹ ਬੁਸ਼ਰਾ ਬੀਬੀ ਦੇ ਵਕੀਲ ਵੱਲੋਂ ਜਮ੍ਹਾਂ ਕਰਵਾਇਆ ਗਿਆ, ਜਿਹਦੇ 'ਚ ਕੰਬਲ ਸੀਗਾ, ਸਿਆਲੀ ਕੱਪੜੇ ਸਨ, ਫਿਰ ਕੁਛ ਡਰਾਈ ਫਰੂਟ ਸੀ, ਖਜੂਰਾਂ ਸਨ। ਮੇਰਾ ਖਿਆਲ ਰਮਜ਼ਾਨ ਅੱਗੇ ਹੋਣ ਡਿਆ, ਰੋਜ਼ਿਆਂ ਰਾਜ਼ਿਆਂ ਦੀਆਂ ਤਿਆਰੀਆਂ ਤਿਉਰੀਆਂ, ਉਹਨਾਂ ਨੂੰ ਪਤਾ ਕਿ ਪਤਾ ਨਹੀਂ ਰੋਜ਼ਿਆਂ 'ਚ ਅੰਦਰ ਜਾਣ ਦੇਣਾ ਕਿਸੇ ਨੇ ਕੁਛ ਜਾਂ ਨਹੀਂ, ਸੋ ਉਹ ਖਜੂਰਾ ਖਜਾਰਾ ਭੇਜੀਆਂ, ਇਹੋ ਜਿਹਾ ਸਮਾਨ ਸੀਗਾ। 20 ਦਸੰਬਰ ਨੂੰ ਹੋਣ ਵਾਲੀਆਂ ਜਿਹੜੀਆਂ ਸਜ਼ਾਵਾਂ, ਉਸ ਤੋਂ ਬਾਅਦ ਸੁਣਿਆ ਕਿ ਦੋਵੇਂ ਮੀਆਂ ਬੀਵੀ 'ਚ ਇਹ ਦੂਜੀ ਮੁਲਾਕਾਤ ਸੀਗੀ। ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦੇ ਵਿੱਚ ਦੋਵਾਂ ਨੇ ਆਪਣੇ ਬਣੇ ਮੁਕੱਦਮੇ ਨੇ ਜਿਹੜੇ ਉਹ ਇੱਕ ਦੂਜੇ ਦੇ ਨਾਲ ਜੋ ਜੇਲ੍ਹ 'ਚ ਹੋਣ ਰਹੀਆਂ ਨੇ, ਉਹ ਇਹ ਇੱਕ ਮੈਂ ਸਮਝਣਾ ਹੈ ਕਿ ਜਦੋਂ ਬਾਹਰੋਂ ਆ ਕੇ ਕਿਸੇ ਨੇ ਮਿਲਣਾ ਨਹੀਂ, ਨਾ ਬਾਹਰ ਗੱਲ ਆਉਣ ਦੇਣੀ ਹੈ, ਤੇ ਆਪਸ ਦੇ ਵਿੱਚ ਜਿਹੜੇ ਦੋਵੇਂ ਕੈਦੀ ਨੇ ਇੱਕ ਕਮਰੇ 'ਚ ਬੰਦ ਨੇ, ਜਿਨ੍ਹਾਂ ਨੂੰ ਸੂਰਜ ਨਿਕਲਣ ਦਾ ਨਹੀਂ ਪਤਾ, ਡੁੱਬਣ ਦਾ ਨਹੀਂ ਪਤਾ, ਤੇ ਜੇ ਪਤਾ ਹੈ ਆ ਤੇ ਉਹਨਾਂ ਨੇ ਇਸ ਤਰ੍ਹਾਂ ਮੂੰਹ ਮੱਥੇ ਲੱਗਣਾ ਆ, ਕੀ ਗੱਲ ਕਰ ਲੈਣਗੇ, ਕੀ ਤਰੁੱਖ ਪਰੋਲ ਲੈਣਗੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਬਾਹਰ ਦੁਨੀਆ 'ਚ ਕੀ ਹੋਣ ਡਿਆ ਤੇ ਉਹਨਾਂ ਦੇ ਨਾਲ ਇਹ ਸਲੂਕ ਕਿਉਂ ਹੋਣ ਡਿਆ ਆ। ਬਿਲਕੁਲ, ਮੌਲਾਨਾ ਫਜ਼ਲੁਰ ਰਹਿਮਾਨ ਨੇ ਆਖਿਆ ਹੈ ਕਿ ਮਦਰਸੇ ਸਰਕਾਰੀ ਮਾਤਹਤੀ 'ਚ ਨਹੀਂ ਦਿਆਂਗੇ। ਇਹ ਤਾਂ ਜੀ ਪਹਿਲਾਂ ਵੀ ਕਹਿਣ ਦੇ ਸੀਗੇ, ਉਹਨਾਂ ਦੇ ਨਾਲ ਹੋਰ ਜਿੰਨੇ ਧਾਰਮਿਕ ਲੀਡਰ ਨੇ ਉਹਨਾਂ ਸਾਰਿਆਂ ਦਾ ਵੀ ਇਹ ਕਹਿਣਾ, ਸਰਕਾਰ ਦਾ ਇਹ ਕਹਿਣਾ ਹੈ ਕਿ ਤੁਸੀਂ ਧਾਰਮਿਕ ਐਜੂਕੇਸ਼ਨ ਦੇ ਕੇ ਇਹਨਾਂ ਮਦਰਸਿਆਂ ਰਾਹੀਂ ਸਿਰਫ ਮੌਲਵੀ ਮਲਾਣੇ ਪੈਦਾ ਕਰ ਰਹੇ ਜੇ। ਇਹਨਾਂ ਬੱਚਿਆਂ ਨੂੰ ਜਿੱਥੇ ਤੁਸੀਂ ਧਾਰਮਿਕ ਐਜੂਕੇਸ਼ਨ ਦੇਣ ਦੇ ਜੀ ਜਾਂ ਇਸਲਾਮਿਕ ਐਜੂਕੇਸ਼ਨ ਦੇਣ ਦੇ ਜੀ, ਉੱਥੇ ਨਾਲ ਇਹਨਾਂ ਨੂੰ ਸਾਇੰਸ ਵੀ ਪੜ੍ਹਾ ਦਿਓ, ਮੈਥਮੈਟਿਕਸ ਵੀ ਪੜ੍ਹਾ ਦਿਓ, ਅੰਗਰੇਜ਼ੀ ਵੀ ਪੜ੍ਹਾ ਦਿਓ, ਕੋਈ 2-3 ਸਬਜੈਕਟ ਪੜ੍ਹਾਓ ਕਿ ਇਹਨਾਂ ਨੂੰ ਕੱਲ ਨੂੰ ਕਿਤੇ ਨੌਕਰੀ ਲੱਭ ਜੇ। ਇਹ ਇੱਥੋਂ ਪੜ੍ਹਦੇ ਨੇ, ਬਾਹਰ ਨਿਕਲਦੇ ਨੇ, ਤੇ ਉਸ ਤੋਂ ਬਾਅਦ ਇਹ ਮਦਰਸਿਆਂ ਮਸੀਤਾਂ ਜੋ ਗਈ ਨੇ, ਇਹਨਾਂ ਨੂੰ ਰੋਜ਼ਗਾਰ ਦੇ ਮਾਮਲਿਆਂ ਦੇ ਵਿੱਚ ਆ ਉਹ ਲਿਆਉਣ ਦੇ ਸਰਕਾਰ ਨੇ ਤਾਂ ਸਲਾਹ ਇਹ ਦਿੱਤੀ ਹੈ। ਹੋ ਸਕਦਾ ਹੈ ਕਿ ਸਰਕਾਰ ਦੀ ਸਲਾਹ ਦੇ ਪਿੱਛੇ ਕੁਝ ਹੋਰ ਹੋਵੇ, ਹਾਥੀ ਕੇ ਦਾंत ਖਾਣੇ ਕੇ ਹੋਰ ਦਿਖਾਣੇ ਕੇ ਹੋਰ, ਇਹ ਵੀ ਮਾਮਲੇ ਹੈ ਨੇ ਨਾ। ਹੁਣ ਮੌਲਾਨਾ ਫਜ਼ਲੁਰ ਰਹਿਮਾਨ ਹੋਣੇ ਕਹਿੰਦੇ ਨੇ ਕਿ ਜੀ ਅਸੀਂ ਧਰਮ ਦੇ ਰਾਖੇ ਹਾਂ, ਕਦੀ ਵੀ ਕਿਸੇ ਵੀ ਸੂਰਤ ਮਦਰਸੇ ਨੇ ਜਿਹੜੇ ਉਹ ਸਰਕਾਰੀ ਮਤਹਿਤੀ ਦੇ ਵਿੱਚ ਨਹੀਂ ਦਾਂਗੇ, ਔਰ ਸਰਕਾਰ ਯਾਦ ਰੱਖੇ ਜਿਹਨੇ ਸਾਨੂੰ ਤੰਗ ਕੀਤਾ ਉਹਦੇ ਵਾਸਤੇ ਤੰਗੀ ਵੀ ਬਣ ਜਾਾਂਗੇ ਤੇ ਉਹ ਆਪ ਵੀ ਤੰਗ ਹੋਏਗਾ। ਖੁੱਲੀਆਂ ਧਮਕੀਆਂ ਨੇ ਜਿਹੜੀਆਂ ਉਹਦੇ ਤੇ ਉਹ ਆ ਗਏ ਨੇ। ਰਾਵਲਪਿੰਡੀ ਇਸਲਾਮਾਬਾਦ ਦੇ ਵਿੱਚ, ਬਲਕਿ ਰਾਵਲਪਿੰਡੀ ਦੇ ਰਾਜਾ ਬਾਜ਼ਾਰ ਦੇ ਵਿੱਚ ਇੱਕ ਮਦਰਸੇ ਦੇ ਵਿੱਚ ਜਿਹੜੇ ਨਿਆਣੇ ਕੁਰਾਨ ਪੂਰਾ ਕਰ ਲੈਂਦੇ ਨੇ, ਫਿਰ ਉਹਦੀ ਪੱਗਬੰਦੀ ਹੁੰਦੀ, ਦਸਤਾਰਬੰਦੀ ਹੁੰਦੀ ਹੈ ਉਸ ਰੌਣਕ ਦੇ ਵਿੱਚ। ਜੀ ਨਾ, ਮੌਲਾਨਾ ਅਸ਼ਰਫ ਅਲੀ ਨੇ ਜਿਹੜੇ ਉਹਨਾਂ ਨੇ ਇਹਨਾਂ ਨੂੰ ਸੱਦਾ ਦਿੱਤਾ ਸੀਗਾ, ਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਆਖਿਆ ਕਿ ਅਸੀਂ ਈਮਾਨ ਦੇ ਰਾਖੇ, ਤੇ ਅਸੀਂ ਦੀਨ ਦੇ ਰਾਖੇ, ਤੇ ਅਸੀਂ ਧਰਮ ਦੇ ਰਾਖੇ। ਹੁਣ ਪਤਾ ਨਹੀਂ ਇਹ ਰਾਖੇ ਹੋਣ ਦਾ ਜ਼ਾਹਰ ਆਲਮੇ ਦੀਨ ਨੇ, ਮੈਂ ਉਹਨਾਂ ਦੇ ਬਾਰੇ ਕੋਈ ਤਬਸਰਾ ਨਹੀਂ ਕਰਦਾ, ਬਟ ਉਹਨਾਂ ਨੇ ਸਰਕਾਰ ਨੂੰ ਦੋ ਟੁਕ ਸੁਣਾ ਦੇ ਦਿੱਤਾ ਹੈ ਕਿ ਅਸੀਂ ਧਾਰਮਿਕ ਮਦਰਸੇ ਨੇ ਜਿਹੜੇ ਉਹ ਸਰਕਾਰੀ ਮਤਹਿਤੀ 'ਚ ਨਹੀਂ ਜਾਣ ਦੇਣੇ ਜੀ। ਆਪਣੇ ਸ਼ਹਿਰੀਆਂ ਦੀ ਸਿਕਿਉਰਿਟੀ ਵਾਸਤੇ ਚਾਈਨਾ ਇਸਲਾਮਾਬਾਦ 'ਚ ਇੱਕ ਹੱਬ ਜਾਂ ਸੈਂਟਰ ਬਣਾਉਣ ਲੱਗਾ, ਕੀ ਜਾਣਕਾਰੀ ਮਿਲ? ਸਰਕਾਰੀ ਜਾਣਕਾਰੀ ਚਾਹੀਦੀ ਹੈ ਜਾਂ ਜੀ ਅਸਲ ਜਾਣਕਾਰੀ ਚਾਹੀਦੀ ਹੈ? ਅਸਲ ਜਾਣਕਾਰੀ ਤੇ ਇਹ ਹੈ ਕਿ ਪਾਕਿਸਤਾਨ ਨੂੰ ਕਹਿ ਕੇ ਚਾਈਨਾ ਥੱਕ ਗਿਆ ਬਲੋਚਿਸਤਾਨ 'ਚ ਹਮਲਾ ਹੋਣ ਡਿਆ, ਸਾਡੇ ਲੋਕਾਂ ਦੇ ਉੱਤੇ ਸਾਡੇ ਫਲਾਹ ਹੋਣ ਡਿਆ। ਉਸ ਤੋਂ ਬਾਅਦ ਅਮਰੀਕਾ ਔਰ ਪਾਕਿਸਤਾਨ ਦੇ ਸਮਝੌਤੇ ਹੁੰਦੇ ਨੇ, ਉਹ ਮਾਈਨਸ ਔਰ ਬਾਕੀ ਕਹਿ ਲਵੋ ਕਿ ਜਿਹੜੇ ਉਸ ਮਾਮਲੇ 'ਚ ਚੀਨ ਹੈ ਜਿਹੜਾ ਉਹ ਸੀਪੈਕ ਕੋਰੀਡੋਰ ਪਹੁੰਚਾਉਣ ਡਿਆ ਆ, ਉਹਦੇ ਵੀ ਉੱਥੇ ਕਹਿ ਲੋ ਕਿ ਅਰਬਾਂ ਡਾਲਰਾਂ ਦੀ ਸਰਮਾਇਆਕਾਰੀ ਬੰਦੇ ਉਹਦੇ ਮਰਨ ਡੇ ਨੇ। ਪਾਕਿਸਤਾਨੀ ਸਰਕਾਰ ਹੈ ਜਿਹੜੀ ਜਾਂ ਪਾਕਿਸਤਾਨੀ ਫੋਰਸਿਸ ਨੇ ਜਿਹੜੀਆਂ, ਉਹ ਕੋਲ ਕਰਾਰ ਵਾਅਦੇ ਸਮਝੌਤੇ ਦੇ ਮੁਤਾਬਕ ਬਕੌਲ ਚਾਈਨਾ ਉਹ ਜੀ ਸਿਕਿਉਰਿਟੀ ਨਹੀਂ ਦੇ ਸਕੇ ਜਿਹੋ ਜਿਹੀ ਪਾਕਿਸਤਾਨ ਤੋਂ ਉਮੀਦ ਰੱਖਦਾ ਸੀ। ਹੁਣ ਉਹਨਾਂ ਨੇ ਇਸਲਾਮਾਬਾਦ 'ਚ ਇੱਕ ਹੱਬ ਬਣਾਇਆ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਜਿਹੜਾ ਆਪਣੇ ਸ਼ਹਿਰੀ ਭਾਵੇਂ ਇੰਜੀਨੀਅਰ ਨੇ ਕਿਤੇ ਕੰਮ ਕਰਨ ਦੇ ਨੇ, ਸਭ ਕੁਛ ਆ ਉਹਨਾਂ ਦੇ ਨਾਲ ਕਨੈਕਟਡ ਰਹੇਗਾ, ਔਰ ਉਹ ਸਾਰਾ ਸਿਕਿਉਰਿਟੀ ਨਿਜ਼ਾਮ ਜਿਹੜਾ ਉਹ ਇਹਨਾਂ ਦਾ ਆਪਣਾ ਹੋਏਗਾ। ਫੋਰਸਿਸ ਵੀ ਇਹਨਾਂ ਦੀਆਂ ਆਪਣੀਆਂ ਹੋਣਗੀਆਂ, ਉਹਨਾਂ ਨੇ ਜਹਾਜ਼ ਤੇ ਜਾਣਾ, ਹੈਲੀਕਾਪਟਰ ਤੇ ਜਾਣਾ, ਕੀ ਕਰਨਾ ਆ, ਉਹਨਾਂ ਨੇ ਕੰਟਰੋਲ ਸਾਰਾ ਆਪਣੇ ਹੱਥ 'ਚ ਲੈ ਲਿਆ, ਕੰਟਰੋਲ ਸਾਰਾ ਆਪਣੇ ਹੱਥ 'ਚ ਲੈ ਲਿਆ, ਔਰ ਸਰਕਾਰ ਉਹਨਾਂ ਨੂੰ ਫੈਸਿਲਿਟੇਟ ਕਰੇਗੀ। ਤੇ ਸਰਕਾਰੀ ਬਿਆਨ 'ਚ ਆਖਿਆ ਜਾ ਰਿਹਾ ਕਿ ਜੀ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਟੈਕਨੋਲੋਜੀ, ਚੀਨ ਦੀਆਂ ਮਹਾਰਤਾਂ ਜਿਹੜੀਆਂ ਉਹਨਾਂ ਤੋਂ ਫਾਇਦਾ ਵੀ ਚੁੱਕਾਂਗੇ, ਸਾਡੇ ਬੰਦੇ ਨੂੰ ਟ੍ਰੇਨਿੰਗ ਵੀ ਲੱਭੇਗੀ, ਔਰ ਇਸ ਪਾਸੇ ਨਹੀਂ ਆਂਡੇ। ਲੇਕਿਨ BBC ਨੇ ਰਿਪੋਰਟ ਕੀਤਾ ਕਿ ਚਾਈਨਾ ਨੇ ਇਹ ਝੰਡਾ ਚੁੱਕ ਲਿਆ ਹੈ ਕਿ ਨਾ ਤਾਲਿਬਾਨਾਂ ਤੋਂ ਤੁਸੀਂ ਸਾਡੇ ਲੋਕ ਬਚਾ ਰਹੇ ਜੇ, ਤੇ ਨਾ ਤੁਸੀਂ ਬਲੋਚ ਵੱਖ ਵੰਡ ਕਰਨ ਵਾਲੀਆਂ ਤਨਜ਼ੀਮਾਂ ਜਿਹੜੀਆਂ ਉਹਨਾਂ ਤੋਂ, ਤੇ ਇਹ ਕੰਮ ਅਸੀਂ ਆਪੇ ਹੀ ਕਰ ਲੈਨੇ। ਜ਼ਾਹਰ ਅਸੀਂ ਤੇ ਹੁਣ ਇੱਥੇ ਇੰਨਾ ਪੈਸਾ ਫੂਕ ਬੈਠੇ ਆ, ਤੇ ਇਹ ਰਾਖੀ ਉਹ ਪਾਕਿਸਤਾਨੀ ਸਰਕਾਰ ਜਿਹੜੀ ਉਹਦੇ ਕੋਲ ਜਵਾਬ ਦੇਣ ਲਈ ਕਹਿੰਦੇ ਨੇ ਕੋਈ ਹੁਣ ਤਰੀਕਾ ਨਹੀਂ ਸੀਗਾ, ਕੋਈ ਨੁਕਤਾ ਬਚਿਆ ਨਹੀਂ ਸੀਗਾ। ਉਹਨਾਂ ਆਖਿਆ ਅੱਛਾ ਠੀਕ ਹੈ ਜੀ, ਚਲੋ ਜਿੱਦਾਂ ਤੁਸੀਂ ਕਹੋਗੇ। ਇਹ ਉਹ ਮਾਮਲਾ ਹੋਇਆ ਜੀ।
ਜਰਮਨੀ 'ਚ ਮੈਨ ਪਾਵਰ ਦਾ ਘਾਟਾ, ਪਾਕਿਸਤਾਨੀ ਨਰਸਾਂ ਲਈ ਜਰਮਨੀ ਦੇ ਬੂਹੇ ਖੁੱਲ ਗਏ, ਪਰ ਸ਼ਰਤਾਂ ਔਖੀਆਂ ਜਿਹੀਆਂ ਰੱਖੀਆਂ ਗਈਆਂ। ਔਖੀਆਂ ਵੀ ਨਹੀਂ, ਜਿੰਨੇ ਕਹਿੰਦੇ ਨੇ ਕਿ ਦਰਿਆ ਪਾਰ ਕਰਨਾ ਉਹਦੇ ਵਾਸਤੇ ਕੋਈ ਵੀ ਕੰਮ ਔਖਾ ਨਹੀਂ ਹੈ। ਦੇਖੋ ਪਾਕਿਸਤਾਨ 'ਚ ਨਰਸਿੰਗ ਐਜੂਕੇਸ਼ਨ ਹੈ ਜਿਹੜੀ, ਉਹ ਜ਼ਾਹਰ ਹੈ ਕਿ ਅਸੀਂ ਉਹ ਡਿਨਾਈ ਨਹੀਂ ਕਰਦੇ, ਠੀਕ ਹੋਏਗੀ, ਪਰ ਨਰਸਿੰਗ ਪ੍ਰੈਕਟਿਸ ਹੈ ਜਿਹੜੀ ਉਹਦੇ ਤੇ ਸਵਾਲ ਉੱਠ ਸਕਦੇ ਆ। ਨਰਸਿੰਗ ਜੌਬ ਆ ਜਿਹੜੀ ਉਹਦੇ ਤੇ ਸਵਾਲ ਉੱਠ ਸਕਦੇ ਆ। ਨਰਸਾਂ ਦਾ ਰਵੱਈਆ ਜਿਹੜਾ ਹਸਪਤਾਲਾਂ 'ਚ ਮਰੀਜ਼ਾਂ ਦੇ ਨਾਲ ਜਾਂ ਆਪਣੇ ਜੌਬ ਦੇ ਉੱਤੇ ਜਿਹੜੇ ਮਾਮਲੇ ਉਹਨਾਂ ਦੇ, ਉਹ ਤੇ ਸਵਾਲ ਹੈ ਹੀ। ਉਹ ਤਾਂ ਕਹਿੰਦੇ ਕਈ ਵਾਰ ਕੰਨਾਂ ਨੂੰ ਹੱਥ ਲਵਾ ਦਿੰਦੇ ਨੇ ਇਹ ਮਾਮਲੇ। ਇਸ ਕਰਕੇ ਜਰਮਨੀ ਨੇ ਕਿਹਾ ਕਿ ਜੇ ਪਾਕਿਸਤਾਨੀ ਨਰਸਾਂ ਰੱਖਣੀ ਹੈ ਨਾ, ਜਾਂ ਉਹ ਜਰਮਨੀ ਆਉਣੀਆਂ ਚਾਹੁੰਦੀਆਂ, ਇੱਥੇ ਕੰਮ ਕਰਨਾ ਚਾਹੁੰਦੀਆਂ, ਤੇ ਪਹਿਲਾਂ ਜੀ ਉਹ ਆਪਣੇ ਸਟੈਂਡਰਡਸ ਨੇ ਜਿਹੜੇ ਉਹ ਜਰਮਨੀ ਦੇ ਬਰਾਬਰ ਕਰਨ। ਸਭ ਤੋਂ ਪਹਿਲੇ ਤੇ ਉਹਨਾਂ ਨੂੰ ਜਰਮਨ ਲੈਂਗੁਏਜ ਆਣੀ ਚਾਹੀਦੀ ਹੈ, ਔਰ ਉਹਦਾ ਵੀ ਸਟੈਂਡਰਡ ਉਹਨਾਂ ਨੇ ਜਿਹੜਾ ਦੱਸਿਆ ਹੈ ਕਿ ਜਰਮਨ ਲੈਂਗੁਏਜ ਦੇ ਵਿੱਚ B2 ਲੈਵਲ ਹੋਏਗਾ, ਤੇ ਇਹ ਘੱਟੋ ਘੱਟ ਜਾਂ B2 ਲੈਵਲ ਉਹ ਆ ਜਿਹੜਾ ਕੁਆਲੀਫਾਈਂਗ ਲੈਵਲ ਹੈ ਜਰਮਨ ਜ਼ੁਬਾਨ ਬੋਲਣ ਦਾ। ਇਸ ਤੋਂ ਅੱਡ ਜਰਮਨੀ ਦੇ ਵਿੱਚ ਕੀ ਨਰਸਿੰਗ ਦੇ ਸਟਰਕਚਰ ਨੇ ਉਹਨਾਂ ਨੂੰ ਸਮਝਣਾ ਜ਼ਰੂਰੀ ਹੈ। ਫਿਰ ਪਾਕਿਸਤਾਨੀ ਨਰਸਿੰਗ ਡਿਗਰੀ ਜਿਹੜੀ ਹੈ, ਉਹ ਐਜੂਕੇਸ਼ਨ ਇਕੁਐਲਿਟੀ ਹੈ ਜਿਹੜੀ, ਉਹ ਜੇ ਘੱਟ ਹੈ ਤੇ ਪਾਕਿਸਤਾਨੀ ਨਰਸਾਂ ਨੂੰ ਆ ਕੇ ਪਹਿਲਾਂ ਇੱਥੇ ਪੜ੍ਹਨਾ ਪਏਗਾ, ਪੜ੍ਹ ਕੇ ਉਹ ਸਾਰਾ ਮਾਮਲਾ ਕਰਨਾ ਪਏਗਾ, ਉਸ ਤੋਂ ਬਾਅਦ ਉਹ ਹੋਣਗੇ। ਪਾਕਿਸਤਾਨ 'ਚ ਜਿਹੜਾ ਜਰਮਨ ਸਫਾਰਤਖਾਨਾ ਜਾਂ ਕਹ ਲਓ ਐਮਬੈਸੀ ਹੈ, ਕੌਂਸੂਲੇਟ ਆਫਿਸਿਸ ਨੇ, ਉਹ ਇਸ ਬਾਰੇ ਇੱਕ ਪੂਰਾ ਭਰਵਾਂ ਜਾਣਕਾਰੀ ਪੋਰਟਲ ਉਹਨਾਂ ਦਾ ਮੌਜੂਦ ਹੈ। ਯਾਨੀ ਤੁਸੀਂ ਸਭ ਕੁਝ ਕਰਨ ਦੇ, ਬੇਸ਼ੱਕ ਤੁਸੀਂ ਜੌਬ ਕਰਨ ਦੇ ਜੇ, ਉਹ ਸਾਰੇ ਕ੍ਰਾਈਟੇਰੀਆ ਉਹਨਾਂ ਨੇ ਦਿੱਤੇ ਨੇ। ਸੋ ਬੂਏ ਤੇ ਖੁੱਲ ਗਏ, ਅੱਛੀ ਗੱਲ ਹੈ, ਸੋਹਣੀ ਗੱਲ ਹੈ। ਰੋਜ਼ਗਾਰ ਵਾਸਤੇ ਬਾਹਰ ਜਾਣਗੇ। ਪਿਛਲੇ ਦਿਨਾਂ ਤੇ ਪਾਕਿਸਤਾਨੀ ਸਰਕਾਰ ਨੇ ਸ਼ਾਦੀਆਂ ਨਹੀਂ ਬੜੇ ਵਜਾਏ ਨੇ ਨਾ, ਆਹ ਬੂਏ ਖੁੱਲ ਗਏ, ਆ ਹਰ ਸਾਲ ਅਸੀਂ 3,500 ਭੇਜਣੇ ਆ, 3 ਸਾਲਾਂ 'ਚ 10,000 ਬੰਦਾ ਅਸੀਂ ਦੇਣਾ, ਤੇ ਅਸੀਂ ਕਰ ਦੇਣਾ, ਉਹ ਕਰ ਦੇਣਾ। ਸੋ ਉਹ ਹੁਣ ਸ਼ਰਤਾਂ ਨੇ ਜਿਹੜੀਆਂ ਇਹਦੇ ਤੇ ਲੋਕ ਜਿਹੜੇ ਐਲੀਜੀਬਲ ਹੋਣਗੇ ਉਹਨਾਂ ਵਾਸਤੇ ਹੀ। ਇਹ ਨਹੀਂ ਕਿ ਹਰ ਨਰਸ ਆ ਜਿਹੜੀ ਸਰਕਾਰੀ ਜਾਂ ਹਰ ਨਰਸ ਜਿਹੜੀ ਪ੍ਰਾਈਵੇਟ ਕਰਨ ਡਈ ਜਾਂ ਹਰ ਨਰਸ ਜਿਹਦੇ ਕੋਲ ਤਜਰਬਾ ਬਹੁਤ ਆ। ਇਹ ਸਾਰੀਆਂ ਸ਼ੈਵਾਂ ਦੇ ਨਾਲ ਜਰਮਨ ਸਰਕਾਰ ਨੇ ਕਿਹਾ ਕਿ ਸਾਨੂੰ ਇਹ ਜਿਹੜੀਆਂ ਖੂਬੀਆਂ ਨੇ ਨਾ, ਵਡਿਆਈਆਂ, ਇਹ ਵੀ ਚਾਹੀਦੀਆਂ ਨੇ। ਜੇ ਨਹੀਂ ਹੈ ਤੇ ਇਹ ਪੂਰੀਆਂ ਕਰੋ, ਤੇ ਫਿਰ ਅਸੀਂ ਜੀ ਆਇਆਂ ਨੂੰ ਕਹਾਂਗੇ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਜਾਂਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ, ਪੰਜਾਬੀ ਰੇਡੀਓ USA ਦੇ YouTube, ਇੰਸਟਾਗ੍ਰਾਮ, ਟਿਕਟੌਕ, ਇਹਨਾਂ ਸਾਰੇ ਡਿਜੀਟਲ ਪਲੇਟਫਾਰਮਸ ਤੇ ਵੀ ਬ੍ਰੌਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਸਾਰੇ ਚੈਨਲਾਂ ਨੂੰ ਪਹਿਲਾਂ ਤਾਂ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ, ਔਰ ਸਾਡੇ ਤਾਜ਼ਾ ਅਪਡੇਟਸ ਨੇ ਜਿਹੜੀਆਂ ਉਹ ਵੀ ਇਹਦੇ ਤੋਂ ਪ੍ਰਾਪਤ ਕਰੋ। ਇਸ ਤੋਂ ਅੱਡ ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਦੇ ਵਪਾਰ ਦੇ ਵਧਾਅ ਵਾਸਤੇ ਸੂਦਮੰਦ, ਫਾਇਦੇਮੰਦ ਸਾਬਤ ਹੋ ਸਕਦੀਆਂ, ਤੇ ਤੁਸੀਂ ਇਹਨਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ, ਇਹਦੇ ਨਾਲ ਹੀ ਆਪਣੀ ਸਰੋਤੇ ਨੇ ਉਹਨਾਂ ਕੋਲ ਲੈਣੀ ਅਸੀਂ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।